ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 10 ਮਈ ਦਿਨ ਮੰਗਲਵਾਰ ਤੇ ਸਾਡੇ ਨਾਲ ਇਸ ਟਾਈਮ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਨਵਜੋਤ ਕੌਰ ਕਲੋਟੀ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਸੁਰਿੰਦਰ ਸਿੰਘ ਕਾਲੋਂ, ਕਾਬਲ ਸਿੰਘ ਬੈਂਸ ਤੇ ਦਲਬੀਰ ਸਿੰਘ ਗਿੱਲ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਕਰੀਏ ਸਿਲਸਿਲਾ ਸ਼ੁਰੂ। ਜਨਸੰਘੀਆ ਨੇ ਦਿੱਤੀ ਲੱਤਾਂ ਵੱਢਣ ਦੀ ਧਮਕੀ। ਇਹ ਜਨਸੰਘੀਏ ਜੀ ਅੱਜ ਕੱਲ ਜਿਹੜੇ ਉਹ ਗਲ ਵੱਢੀਏ ਬਣੇ ਪਏ ਆ। ਕੋਈ ਇਹਨਾਂ ਦਾ ਕਹਿ ਦਿੰਦਾ ਕਿ ਜੇ ਕਾਨੂੰਨ ਨਾ ਹੁੰਦਾ, ਕਾਨੂੰਨ ਦਾ ਡਰ ਨਾ ਹੁੰਦਾ, ਅਸੀਂ ਹਜ਼ਾਰਾਂ ਗਰਦਨਾਂ ਵੱਢ ਦਿੰਦੇ। ਕੋਈ ਕਹਿ ਦਿੰਦਾ ਹੈ ਕਿ ਅਸੀਂ ਸੰਦੇਸ਼ ਦਿੰਦਾ ਕਿ ਲਾਸ਼ਾਂ ਦੇ ਵੀ ਬਲਾਤਕਾਰ ਕਰਦੇ ਹੋ। ਇਸ ਤਰ੍ਹਾਂ ਦਾ ਬਹੁਤ ਕੁਛ ਇਹ ਕੂੜ ਪਸਾਰਾ ਕਰਦੇ ਹੈ। ਫਿਰਕੂ ਆਗਾਂ ਜਿਹੜੀਆਂ ਫਿਰਕੂ ਅੰਗਿਆਰ ਹੀ ਕਹਿ ਲਈਏ, ਜੇ ਬੋਲਾਂ ਦੇ ਰੂਪ 'ਚ ਇਹ ਫਿਰਕੂ ਅੰਗਿਆਰ ਹੀ ਘੇਰਦੇ ਆ, ਜਦੋਂ ਵੀ ਘੇਰਦੇ ਆ ਸੰਘੀਏ। ਅਸਲ ਦੇ ਵਿੱਚ ਕਹਾਣੀ ਕੀ ਹੈ ਕਿ ਜੋ ਇਹਨਾਂ ਦੇ ਪੁਰਖਿਆਂ ਨੇ ਰਣਨੀਤੀ ਘੜੀ ਸੀ RSS ਦਿਆਂ ਨੇ, ਤਾਂ ਉਹਦੇ ਤੇ ਬਖੂਬੀ ਪਹਿਰਾ ਦੇ ਰਿਹਾ, ਜਿਹਦੇ ਵਿੱਚ ਸਭ ਤੋਂ ਮੁੱਢਲਾ ਇਹਨਾਂ ਦਾ ਜਿਹੜਾ ਇੱਕ ਨੀਤੀਗਤ ਫੈਸਲਾ ਸੀ ਅੱਗੇ ਵਧਣ ਦਾ, ਉਹ ਇਹ ਸੀਗਾ ਕਿ ਪਹਿਲਾਂ ਖੁਫੀਆ ਤੰਤਰ ਤੇ ਜਿਹੜਾ ਖੁਫੀਆ ਵਿਭਾਗ ਆ ਉਹਦੇ 'ਚ ਪੈਂਠ ਬਣਾਈ ਜਾਵੇ। ਅੱਜ ਪੂਰੇ ਖੁਫੀਆ ਵਿਭਾਗ ਦੇ ਵਿੱਚ ਇਹਨਾਂ ਦੀ ਪੈਂਠ ਆ। ਦੂਜਾ ਕਦਮ ਹੈ ਜਿਹੜਾ ਇਹਨਾਂ ਦਾ ਹੈ ਕਿ ਜਿਹੜੇ ਵਿਦਿਅਕ ਸੰਸਥਾਨ ਹੈ ਦੇਸ਼ ਦੇ, ਵਿਦਿਅਕ ਸੰਸਥਾਨ, ਉਹਨਾਂ ਨੂੰ ਆਪਣੇ ਕਬਜ਼ੇ ਹੇਠ ਲਿਆ ਜਾਵੇ। ਇਹ ਹੁਣ ਵਿਦਿਅਕ ਸੰਸਥਾਨਾਂ ਤੇ, ਕਿਉਂਕਿ IBC ਜਿਹੜੀ ਇੰਟੈਲੀਜੈਂਸ ਬਿਊਰੋ ਹੈ ਜਿਹੜੀ, ਉਹਦੇ 'ਚ ਪੂਰੀ ਤਰ੍ਹਾਂ ਇਹਨਾਂ ਦੀ ਇੱਕ ਪੈਂਠ ਆ। ਇਹਨਾਂ ਦੇ ਅਫਸਰ ਹੈ, ਇਹਨਾਂ ਦੀ ਵਿਚਾਰਧਾਰਾ ਦੇ ਲੋਕ ਹੀ ਉਹਨੂੰ ਚਲਾਉਂਦੇ ਆ। SAR ਗਲਾਨੀ ਹੈ, ਜਿਹਨੂੰ ਘਨੱਈਏ ਦੇ ਨਾਲ ਦੇਸ਼ ਧਰੋਹ ਦੇ ਕੇਸ ਦੇ ਵਿੱਚ ਫੜਿਆ ਗਿਆ ਸੀਗਾ। ਪ੍ਰੋਫੈਸਰ ਹੈ ਉਹ ਵੀ ਉਸੇ ਯੂਨੀਵਰਸਿਟੀ ਦਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ। ਉਹ ਦੱਸਦਾ, ਕਹਿੰਦਾ ਕਿ ਕਿਉਂਕਿ ਉਹਨੂੰ ਜਦੋਂ ਇੱਥੇ ਹਮਲਾ ਹੋਇਆ, ਸੰਸਦ ਤੇ ਹਮਲਾ ਹੋਇਆ, ਉਹ ਉਸ ਦੋਸ਼ ਦੇ ਵਿੱਚ ਵੀ ਉਹਦੇ ਤੇ ਪਰਚਾ ਹੋਇਆ ਸੀ। ਉਹ ਕਾਫੀ ਲੰਮਾ ਸਮਾਂ ਜੇਲ੍ਹ 'ਚ ਰਿਹਾ। ਬਾਅਦ 'ਚ ਹਾਈ ਕੋਰਟ ਨੇ ਤੇ ਸੁਪਰੀਮ ਕੋਰਟ ਨੇ ਉਹਨੂੰ ਬਰੀ ਕਰ ਦਿੱਤਾ ਸੀ। ਉਹ ਇੱਕ ਲੇਖ ਦੇ ਵਿੱਚ ਲਿਖਦਾ ਹੈ, ਤਹਿਲਕਾ ਨੂੰ ਉਹਦਾ ਆਇਆ ਸੀਗਾ ਲੇਖ ਤਹਿਲਕਾ ਦੇ ਵਿੱਚ, ਤੇ ਉਹ ਲਿਖਦਾ ਹੈ, ਕਹਿੰਦਾ ਕਿ ਜਦੋਂ ਮੈਨੂੰ ਪੁੱਛਗਿੱਛ ਲਈ ਲਿਜਾਇਆ ਗਿਆ ਸੀਗਾ IB ਦੇ ਦਫ਼ਤਰ, ਤੇ ਉੱਥੇ ਮੈਨੂੰ ਲੱਗੇ ਨਹੀਂ ਕਿ ਕਿਸੇ ਮੈਂ ਇੰਟੈਲੀਜੈਂਸ ਦੀ ਹਿਰਾਸਤ 'ਚ ਜਾ। ਉੱਥੇ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਕਿਸੇ RSS ਦੇ ਦਫ਼ਤਰ 'ਚ ਬੈਠਾ। ਕੋਈ SAR ਗਲਾਨੀ ਦਾ ਇਹ ਸਟੇਟਮੈਂਟ ਸੀਗਾ, ਬਹੁਤ ਵੱਡੇ ਪੱਧਰ ਤੇ ਉਹ ਸਰਕੂਲੇਟ ਵੀ ਹੋਇਆ। ਅੱਛਾ, ਇਹ ਖੁਫੀਆ ਵਿਭਾਗ ਤੇ ਕਾਬਜ਼ ਹੋਣ ਤੋਂ ਬਾਅਦ ਅੱਜ ਇਹਨਾਂ ਦੀ ਅਗਲੀ ਰਣਨੀਤੀ ਹੈ ਵਿਦਿਅਕ ਸੰਸਥਾਨ, ਜਿਹੜੇ ਚੋਟੀ ਦੇ ਵਿਦਿਅਕ ਸੰਸਥਾਨ ਆ, ਉਹਨਾਂ ਨੂੰ ਆਪਣੇ ਪ੍ਰਭਾਵ ਹੇਠ ਲਿਆਉਣ ਦੀ। JNU ਦੇ ਵਿੱਚ ਵੀ ਇਹੀ ਲੜਾਈ ਸੀ। ਹੈਦਰਾਬਾਦ ਦੀ ਯੂਨੀਵਰਸਿਟੀ ਜਿੱਥੇ ਰੋਹਿਤ ਵੈਮੋਲਾ ਮਰਿਆ, ਉਹ ਵੀ ਇਹੀ ਲੜਾਈ ਸੀ। ਵਰਚਸਵ ਦੀ ਲੜਾਈ ਸੀ, ਉੱਥੇ ਗਲਬਾ ਕਾਇਮ ਕਰਨ ਦੀ ਲੜਾਈ ਸੀ। ਹੁਣ ਇਹ ਬੰਗਾਲ ਦੇ ਵਿੱਚ ਇੱਕ ਜਾਦਵਪੁਰ ਯੂਨੀਵਰਸਿਟੀ ਹੈ, ਕਿਉਂਕਿ ਉੱਥੇ ਖੱਬੇ ਪੱਖੀ ਜ਼ਿਆਦੇ ਨੇ। ਜਿੱਥੇ ਖੱਬੇ ਪੱਖੀ ਨੇ ਉੱਥੇ ਇਹਨਾਂ ਦੀ ਇੱਕ ਵਿਚਾਰਧਾਰਕ ਲੜਾਈ ਜਿਹੜੀ ਹੁੰਦੀ ਹੈ, ਕਿਉਂਕਿ ਖੱਬੇ ਪੱਖੀ ਜਿਹੜੇ ਉਹ ਇਹਨਾਂ ਦਾ ਵਿਰੋਧ ਕਰਦੇ ਆ, ਉਹ ਦਲਿਤਾਂ ਦੀ ਗੱਲ ਕਰਦੇ ਆ, ਉਹ ਧਰਮ ਨੂੰ ਨਕਾਰਦੇ, ਉਹ ਫਿਰਕੂ ਪ੍ਰਸਤਾਂ ਨੂੰ ਨਕਾਰਦੇ ਆ। ਯਾਨੀ ਇਹਨਾਂ ਦੀ ਵਿਚਾਰਧਾਰਕ ਲੜਾਈ ਉਹਨਾਂ ਦੇ ਨਾਲ ਸ਼ੁਰੂ ਹੋ ਜਾਂਦੀ ਹੈ। ਖੱਬੇ ਪੱਖੀਆਂ ਦਾ ਉੱਥੇ ਕਾਫੀ ਪ੍ਰਭਾਵ ਆ। ਹੁਣ ਕਲਕੱਤਾ ਦੀ ਜਿਹੜੀ ਜਾਦਵਪੁਰ ਯੂਨੀਵਰਸਿਟੀ ਆ, ਉੱਥੇ ਇਹਨਾਂ ਦੀ ਜਿਹੜੀ ABVP ਹੈ, ਉਹਦਾ ਜਿਹੜਾ ਸਾਰਾ ਸੰਗਠਨਾਤਮਕ ਢਾਂਚਾ ਜਿਹੜਾ ਉਹ ਇੱਥੋਂ ਤੱਕ ਉਤਰ ਆਇਆ ਕਿ ਉਹਨਾਂ ਨੇ ਸ਼ਰੇਆਮ ਧਮਕੀਆਂ ਦਿੱਤੀਆਂ ਕਿ ਜਿਹੜਾ ਕੋਈ ਖੱਬੇ ਪੱਖੀ ਯੂਨੀਵਰਸਿਟੀ ਦੇ ਵਿੱਚ ਵੜ ਗਿਆ, ਕਮਿਊਨਿਸਟਾਂ ਦਾ ਜਿਹੜਾ ਸਟੂਡੈਂਟ ਜਾਂ ਆਗੂ,
ਉਹਦੀਆਂ ਅਸੀਂ ਲੱਤਾਂ ਵੱਢ ਦਿਆਂਗੇ। ਸੋ ਜੀ ਗੱਲ ਇੱਥੋਂ ਤੱਕ ਚਲੇ ਗਈ ਹੈ ਕਿ ਵਿਚਾਰਧਾਰਾ ਦੀ ਲੜਾਈ ਹੈ ਜਿਹੜੀ ਸ਼ਰੇਆਮ ਧਮਕੀਆਂ ਤੇ ਚਲੇ ਗਈ। ਕਹਿੰਦੇ ਜੀ ਇਹ ਦੇਸ਼ ਧਰੋਹੀਆਂ ਦਾ ਅੱਡਾ ਬਣ ਚੁੱਕੀ ਹੈ। ਦੇਖੋ, ਇਹ ਦੇਸ਼ ਧਰੋਹੀਆਂ ਦਾ ਅੱਡਾ ਆ, ਤੇ ਜਿਹੜੇ ਲੋਕ ਹਵਾਈ ਜਹਾਜ਼ਾਂ ਦੀ ਡੀਲ ਦੇ ਵਿੱਚੋਂ ਵੀ ਪੈਸੇ ਖਾ ਜਾਂਦੇ ਆ। ਇਹਨਾਂ ਦਾ ਸੀਗਾ ਇੱਕ, ਉਹ ਤਬੂਤਾਂ 'ਚ ਪੈਸੇ ਖਾ ਗਿਆ ਸੀ, ਸ਼ਹੀਦਾਂ ਦੇ ਤਬੂਤਾਂ 'ਚ, ਉਹਨੇ ਪਤਾ ਨਹੀਂ ਕਿਹੜੀ ਦੇਸ਼ ਭਗਤੀ ਕੀਤੀ। ਸੋ ਇਹ ਸਾਰੇ ਜਿਹੜੇ ਮਸਲੇ ਆ ਇਹ ਉਲਝਾਏ ਜਾ ਰਹੇ ਆ ਧਰਮ ਦੇ ਨਾਂ ਤੇ, ਫਿਰਕਾ ਪ੍ਰਸਤੀ ਦੇ ਨਾਂ ਤੇ। ਕੁਝ ਚੰਦ ਫੀਸਦੀ ਲੋਕ ਆ ਜਿਨ੍ਹਾਂ ਨੇ ਬਹੁਤੇ ਲੋਕਾਂ ਨੂੰ ਧਰਮ ਤੇ ਫਿਰਕੇ ਦੇ ਨਾਂ ਤੇ ਪਿੱਛੇ ਲਾਇਆ ਹੋਇਆ। ਇਹਨਾਂ ਨੂੰ ਨਕਾਰ ਦੇਣਾ ਚਾਹੀਦਾ, ਨਹੀਂ ਤੇ ਅੰਨੇ ਖੂਹ 'ਚ ਧੱਕ ਦੇਣਗੇ ਇਸ ਮੁਲਕ ਨੂੰ। ਜੀ ਜੀ ਅਗਲੀ ਗੱਲ ਕਰੀਏ, ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਇੱਕ ਹੋਰ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ। ਗੱਲ ਉਸ ਦਿਨ ਵੀ ਆਪਾਂ ਇਹੋ ਹੀ ਕਰਦੇ ਪਏ ਸੀ ਕਿ ਇਹ ਖੁਦਕੁਸ਼ੀਆਂ ਦਾ ਰੁਝਾਨ ਹੈ ਜਿਹੜਾ ਖਤਰਨਾਕ ਇਸ ਕਰਕੇ ਹੋ ਰਿਹਾ ਕਿਉਂਕਿ ਇਹਨੇ ਇੱਕ ਰੂਪ ਹੋਰ ਹੀ ਅਖਤਿਆਰ ਕਰ ਲਿਆ। ਪਹਿਲਾਂ ਸ਼ੁਰੂ ਇਹ ਜਿਹੜਾ ਸੀਗਾ ਖੁਦਕੁਸ਼ੀਆਂ ਦਾ ਵਰਤਾਰਾ ਉਹ ਬਜ਼ੁਰਗਾਂ ਤੋਂ ਹੋਇਆ, ਫਿਰ ਅਧਖੜਾਂ ਤੇ ਆਇਆ, ਹੁਣ ਨੌਜਵਾਨ ਦੀ ਬਲੀ ਚੜ ਰਿਹਾ ਤੇ ਨੌਜਵਾਨਾਂ ਤੋਂ ਹੁਣ ਗੱਲ ਅਲੜਾਂ ਤੇ ਆ ਰਹੀ ਹੈ। ਜਿਵੇਂ ਅਸੀਂ ਨਸ਼ੇ ਦੇ ਮਾਮਲੇ 'ਚ ਵੇਖਿਆ ਸੀਗਾ, ਉਹੀ ਰੂਪ ਹੁਣ ਖੁਦਕੁਸ਼ੀਆਂ ਦੇ ਵਿੱਚ ਦੇਖ ਰਹੇ ਹਾਂ। 18 ਸਾਲ ਦੀ ਉਮਰ ਸੀਗੀ ਇਸ ਮੁੰਡੇ ਦੀ, ਨਾਂ ਸੀ ਖੁਸ਼ਪਾਲ ਸਿੰਘ, ਪਰ ਖੁਸ਼ੀਆਂ ਨੂੰ ਪਾਲ ਨਹੀਂ ਸਕਿਆ। 4 ਭੈਣਾਂ ਦਾ ਇਕਲੌਤਾ ਭਰਾ ਸੀਗਾ, 3-4 ਕਿੱਲੇ ਜ਼ਮੀਨ ਸੀ, ਪਿਓ ਬਿਮਾਰ ਰਹਿੰਦਾ ਸੀ। ਜਿਹੜੀ ਜ਼ਮੀਨ ਸੀ ਉਹ ਸੇਮ ਦੇ ਵਿੱਚ ਆ, ਮੁਕਤਸਰ ਜ਼ਿਲ੍ਹੇ ਦੇ ਵਿੱਚ ਸੇਮ ਇੰਨੀ ਕਿ ਜਿੰਨੀ ਪੂਰੇ ਪੰਜਾਬ ਦੇ ਵਿੱਚ ਸੇਮ ਆ ਉਨੀ ਕੱਲੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਆ, ਤੇ ਜਿੰਨੀ ਕੱਲੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਆ ਉਨੀ ਕੱਲੀ ਜਿਹੜੀ ਹੈ ਲੰਬੀ ਤੇ ਗਿੱਦੜਬਾਹਾ ਬਲਾਕ ਦੇ ਵਿੱਚ ਆ। ਇਹ ਗਿੱਦੜਬਾਹਾ ਦੇ ਨਾਲ ਹੀ ਪਿੰਡ ਹੈ ਹੁਸਨਰ। ਜੇ ਬਾਦਲਾਂ ਦੇ ਪਿੰਡ ਤੋਂ ਲਾਈਏ ਤੇ ਇਹ ਦੂਰੀ ਮਸੀਂ ਹੈ। ਜੇ ਕੋਈ ਚੰਗਾ ਸਕੂਟਰ ਹੋਵੇ, ਜਿਹੜਾ ਉਹ ਲੰਬਰੇਟਾ ਸਕੂਟਰ, ਤੇ 15-20 ਮਿੰਟਾਂ 'ਚ ਬਾਦਲ ਲੱਗ ਜਾਂਦਾ। ਸੋ ਇਹ ਉਹਨਾਂ ਦੇ ਇਲਾਕੇ ਦੇ ਵਿੱਚ ਹੀ ਖੁਦਕੁਸ਼ੀ ਹੋਈ ਹੈ। 18 ਸਾਲ ਮਹਿਜ਼ ਉਮਰ ਹੈ ਖੁਸ਼ਪਾਲ ਸਿੰਘ ਦੀ। ਪਿਤਾ ਬਿਮਾਰ ਹੈ, 4 ਭੈਣਾਂ ਦਾ ਭਰਾ ਹੈ। ਜੋ ਉਹਦੇ ਸਿਰ ਤੇ ਦੇਣਦਾਰੀਆਂ ਨੇ ਜਾਂ ਉਹਦੀ ਚਿੰਤਾ ਹੈ ਉਹਨੂੰ ਚਿਤਾ ਤੱਕ ਲੈ ਗਈ। ਇਹ ਹੁਣ ਵੇਖਣ ਦੀ ਗੱਲ ਆ ਕਿ ਖੁਦਕੁਸ਼ੀਆਂ ਦਾ ਜਿਹੜਾ ਇਹ ਇੱਕ ਚੱਲਿਆ ਹੈ ਸਿਲਸਿਲਾ, ਇਹਦੀ ਮੂਲ ਜੜ ਤੱਕ ਕਦੋਂ ਜਾਂਦੇ ਆ। ਅਸੀਂ ਗੱਲ ਜਾਣਦੀ ਹੈ ਕਿ ਕਦੋਂ ਕੋਸ਼ਿਸ਼ ਹੋਏਗੀ ਕਿ ਮੂਲ ਜੜ ਤੱਕ, ਕਿਉਂਕਿ ਕੱਲਾ ਕਰਜ਼ਾ ਵੀ ਇਹ ਵਜ੍ਹਾ ਨਹੀਂ ਹੈ, ਵਜ੍ਹਾਵਾਂ ਕਈ ਨੇ। ਤਾਂ ਉਹ ਸਾਰੇ ਜਿੰਨੀਆਂ ਵੀ ਵਜ੍ਹਾਵਾਂ ਹੋਣ ਉਹਨਾਂ ਦਾ ਇੱਕ ਹੀ ਜਿਹੜਾ ਪ੍ਰਭਾਵ ਬਣਦਾ ਕਿ ਮਾਨਸਿਕ ਤੌਰ ਤੇ ਬੰਦਾ ਟੁੱਟ ਰਿਹਾ। ਸੋ ਮਾਨਸਿਕ ਤੌਰ ਤੇ ਮਜ਼ਬੂਤੀ ਕਿਵੇਂ ਦਿੱਤੀ ਜਾਵੇ, ਸਭ ਤੋਂ ਵੱਡਾ ਸਵਾਲ ਇਹ ਹੈ। ਔਰ ਇਹ ਮਲਵਈਆਂ ਦੇ ਵਿੱਚ ਜ਼ਿਆਦਾ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਮਲਵਈ ਜਿਹੜੇ ਇਸ ਸੱਭਿਆਚਾਰ ਦੇ ਬਹੁਤ ਜਿੱਦਾਂ ਕਹਿ ਲਈਏ ਕਿ ਮਹੱਤਵਪੂਰਨ ਅੰਗ ਮੰਨੇ ਜਾਂਦੇ ਪੰਜਾਬੀ ਸੱਭਿਆਚਾਰ ਦੇ ਮਲਵਈ, ਉਹਨਾਂ ਦੇ ਵਿੱਚ ਇਹ ਰੁਝਾਨ ਜ਼ਿਆਦਾ। ਮਾਝੇ ਦੇ ਵਿੱਚ ਦੇਖੋ ਬਹੁਤ ਖਬਰਾਂ ਘੱਟ ਨੇ, ਦੁਆਬੇ ਦੇ ਵਿੱਚ ਵੇਖੋ ਕਿਉਂਕਿ ਉੱਥੇ ਵੀ ਤਾਂ ਕਿਸਾਨ ਨੇ ਨਾ, ਬੜੀਆਂ ਘੱਟ ਜ਼ਮੀਨਾਂ ਵਾਲੇ ਕਿਸਾਨ ਨੇ। ਮਾਝੇ ਦੇ ਵਿੱਚ ਬੜੀ ਜ਼ਮੀਨ ਥੋੜੀ ਹੈ, ਦੁਆਬੇ ਦੇ ਵਿੱਚ ਬੜੀ ਜ਼ਮੀਨ ਥੋੜੀ ਹੈ। ਹੋਰ ਛੱਡੋ ਪਾਕਿਸਤਾਨ ਸਾਡੇ ਨਾਲੋਂ ਵੀ ਪਛੜਿਆ। ਪਾਕਿਸਤਾਨ 'ਚ ਇਹ ਵਰਤਾਰਾ ਬਹੁਤ ਘੱਟ ਆ। ਮੈਂ ਉੱਥੋਂ ਦੀ ਇੱਕ ਰਿਪੋਰਟ ਪੜ੍ਹਦਾ ਪਿਆ ਸੀ ਕਿ ਉੱਥੇ ਜਿਹੜੇ ਬੇਜ਼ਮੀਨੇ ਆ ਉਹਨਾਂ ਦੇ ਵਿੱਚ ਵੀ ਇਹ ਵਰਤਾਰਾ ਨਹੀਂ ਹੈ। ਇੱਥੋਂ ਤੱਕ ਕਿ ਜਿਹੜੇ ਉੱਥੇ ਭੁੱਕੀ ਫੀਮ ਖਾਂਦੇ ਆ, ਖੁੱਲੀ ਆ ਉੱਥੇ ਸਾਰਾ ਕੁਛ, ਤਾਂ ਉਹ ਵੀ ਬਹੁਤ ਘੱਟ ਖੁਦਕੁਸ਼ੀਆਂ ਕਰਦੇ ਆ। ਸੋ ਇਹ ਸਾਨੂੰ ਹੁਣ ਸੋਚਣਾ ਪਵੇਗਾ ਕਿ ਮਲਵਈਆਂ ਦੇ ਵਿੱਚ ਕਿਉਂ ਇਹ ਰੁਝਾਨ ਜ਼ਿਆਦਾ ਵਧਿਆ ਹੈ। ਸੋਚਣ ਦੀ ਗੱਲ ਹੈ, ਬੁੱਧੀਜੀਵ ਵਰਗ ਨੂੰ ਅੱਗੇ ਆਉਣਾ ਪਵੇਗਾ, ਸਰਕਾਰ ਸਮਾਜ ਨੂੰ, ਔਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅੱਜ ਮਾਨਸਿਕ ਤੌਰ ਤੇ ਢਾਸ ਦਿੱਤੀ ਜਾਵੇ ਕਿ ਭਾਈ ਜ਼ਿੰਦਗੀ ਨਾਲ ਲੜਨ ਵਾਲੇ ਜੁਝਾਰੂ ਲੋਕਾਂ ਦੀ ਜਿਹੜੀ ਕੌਮ ਹੈ ਉਹਦੇ ਵਾਰਸ ਹੋ ਤੁਸੀਂ। ਇਸ ਤਰ੍ਹਾਂ ਜ਼ਿੰਦਗੀ ਦੀ ਜੰਗ ਹਾਰ ਕੇ ਨਾ ਜਾਓ। ਜੀ ਜੀ ਬਿਲਕੁਲ, ਇਹ ਬਹੁਤ ਜ਼ਿਆਦਾ ਚੱਲਣ ਜਿਹੜਾ ਇਸ ਟਾਈਮ ਵੱਧ ਚੁੱਕਾ ਆ। ਅਗਲੀ ਗੱਲ ਕਰੀਏ, ਨਹਿਰ 'ਚ ਨਹਾਉਣ ਗਏ 4 ਜਵਾਕ ਡੁੱਬੇ। ਪਿੱਛੇ ਜੇ ਜਿਹੜਾ ਤਿਉਹਾਰ ਲੰਘ ਕੇ ਗਿਆ, ਮੇਰੇ ਖਿਆਲ ਦੇ ਨਾਲ ਬਟਾਲੇ ਘਟਨਾ ਵਾਪਰੀ ਸੀਗੀ ਕਿ ਉੱਥੇ ਨਹਾਉਣ ਗਏ ਸਨ 4 ਨੌਜਵਾਨ, ਉਹ ਡੁੱਬ ਗਏ ਸੀ। ਅੱਜ ਇਸੇ ਤਰ੍ਹਾਂ ਦੀ ਘਟਨਾ ਇੱਥੋਂ ਫਿਰੋਜ਼ਪੁਰ ਦੇ ਨਜ਼ਦੀਕ ਹੈ ਪਿੰਡ ਬਾਰੇ ਕੇ, ਉੱਥੇ ਵਾਪਰ ਗਈ ਹੈ। 4-5 ਜਣੇ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਨਹਾਉਣ ਚਲੇ ਗਏ, ਘਰੋਂ ਦੱਸ ਕੇ ਵੀ ਨਹੀਂ ਗਏ। ਜਿਹੜੇ ਉਹ ਸਾਥੀ ਰਲ ਕੇ ਸਾਰੇ ਚਲੇ ਗਏ, ਪਰ ਤਰਨਾ ਜਾਣਦੇ ਨਹੀਂ ਸੀਗੇ। ਉਹਨਾਂ ਨੇ ਨਹਿਰ ਦੇ ਵਿੱਚ ਛਾਲਾਂ ਮਾਰ ਦਿੱਤੀਆਂ। ਛਾਲਾਂ ਐਸੀਆਂ ਮਾਰੀਆਂ ਕਿ ਉਹ ਮੌਤ ਦੀਆਂ ਹੀ ਛਾਲਾਂ ਜਿਹੜੀਆਂ ਬਣ ਗਈਆਂ। 4 ਡੁੱਬ ਗਏ ਜੀ, ਉਹਨਾਂ ਦੀਆਂ ਲਾਸ਼ਾਂ ਮਿਲ ਗਈਆਂ। ਪਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹਦੇ ਵਿੱਚ ਅਸੀਂ ਕਿਸ ਨੂੰ ਦੋਸ਼ੀ ਗਿਣੀਏ, ਕਿਉਂਕਿ ਆਮ ਤੌਰ ਤੇ ਸਾਡਾ ਜਿਹੜਾ ਪੰਜਾਬੀ ਸਮਾਜ ਹੈ ਉਹ ਦੋ ਸਿਸਟਮਾਂ ਨੂੰ ਬੜੀ ਜਲਦੀ ਦੋਸ਼ੀ ਗਰਦਾਨ ਦਿੰਦਾ, ਇੱਕ ਸਰਕਾਰ ਤੇ ਇੱਕ ਕਰਤਾਰ। ਪਰ ਇੱਥੇ ਅਸੀਂ ਕਿਹਨੂੰ ਦੋਸ਼ੀ ਗਿਣੀਏ?
ਕਿ ਕਿਉਂਕਿ ਦੇਖੋ ਬੱਚੇ ਹੈ ਜਿਹੜੇ ਰਲ ਕੇ, ਬੱਚੇ ਕਦੇ ਅਲੜ ਹੀ ਹੈ, ਕੋਈ 14 ਦਾ, ਕੋਈ 13 ਦਾ, ਕੋਈ 12 ਦਾ, ਤਾਂ ਇਹ ਟੋਲੀ ਬਣਾ ਕੇ ਨਹਾਉਣ ਜਾਂਦੇ ਆ। ਹੁਣ ਘਰਦਿਆਂ ਨੂੰ ਪਤਾ ਨਹੀਂ ਹੈ, ਜਾ ਕੇ ਗਲਤੀ ਕਰਦੇ ਡੁੱਬਦੇ ਆ। ਔਰ ਕੋਈ ਨਹਿਰਾਂ ਤੇ ਸਾਡੇ ਇੱਥੇ ਇਹੋ ਜਿਹਾ ਪ੍ਰਬੰਧ ਨਹੀਂ ਹੈ ਕਿ ਕੋਈ ਗੋਤੇਖੋਰ ਕੋਲ ਹੋਵੇ, ਕੋਈ ਨਿਗਰਾਨ ਹੋਵੇ ਕੋਲ। ਸੋ ਖੁੱਲੀਆਂ ਨਹਿਰਾਂ ਨੇ, ਸਾਰਾ ਕੁਛ ਹੈ, ਤਾਂ ਮਾਪੇ ਆ ਜਿਹੜੇ ਉਹਨਾਂ ਵੱਲੋਂ ਵੀ ਖੁੱਲਿਆ। ਇਹਦੇ ਵਿੱਚ ਹੁਣ ਅਸੀਂ ਕਿਸੇ ਨੂੰ ਦੋਸ਼ੀ ਤੇ ਨਹੀਂ ਕਹਿ ਸਕਦੇ, ਪਰ ਇੰਨਾ ਜ਼ਰੂਰ ਹੈ ਕਿ ਮਾਪਿਆਂ ਨੂੰ ਥੋੜ੍ਹੀ ਜਿਹੀ ਜ਼ਿੰਮੇਵਾਰੀ ਹੈ, ਉਹ ਆਪਣੇ ਮੋਢਿਆਂ ਤੇ ਜ਼ਿਆਦਾ ਉੱਠਣੀ ਪਵੇਗੀ। ਕਿਉਂਕਿ ਸਭ ਤੋਂ ਵੱਡੀਆਂ ਜਿੰਨੀਆਂ ਵੀ ਅਸੀਂ ਨਾਕਾਮੀਆਂ ਦੇਖ ਰਹੇ, ਜਿੰਨੀਆਂ ਵੀ ਅਸੀਂ ਮੁਸੀਬਤਾਂ ਦੇਖ ਰਹੇ ਹਾਂ, ਖਾਸ ਤੌਰ ਤੇ ਹੁਣੇ ਆਪਾਂ ਖੁਦਕੁਸ਼ੀਆਂ ਦੀ ਗੱਲ ਕੀਤੀ ਹੈ, ਤਾਂ ਮੇਰੇ ਖਿਆਲ ਦੇ ਨਾਲ ਸਾਡੇ ਇੱਥੇ ਜਿਵੇਂ ਅੱਗੇ ਕਿਹਾ ਜਾਂਦਾ ਸੀ ਕਿ ਬੱਚਾ ਹੁਣ 16 ਸਾਲ ਦਾ ਹੋ ਗਿਆ, ਜਵਾਨ ਹੋ ਗਿਆ, 18 ਸਾਲ ਦਾ ਜਵਾਨ ਹੋ ਗਿਆ, ਮੈਂ ਕਹਿੰਦਾ ਕਿ ਹੁਣ ਅੱਧ ਚੋਂ ਹੀ ਲੱਗ ਜਾਓ, 8-9 ਸਾਲ ਦਾ ਗਿਣ ਲਓ ਕਿ ਜਵਾਨ ਹੋ ਗਿਆ, ਤੇ ਉਹਨੂੰ ਉਸ ਹਾਲਾਤਾਂ ਦੇ ਵਿੱਚ ਜੋ ਉਹਨੇ ਅੱਗੇ ਫੇਸ ਕਰਨੇ ਆ, ਉਹਨਾਂ ਵਿੱਚ ਵਿਚਰਨ ਲਈ ਉਦੋਂ ਹੀ ਤਿਆਰ ਕਰਨਾ ਸ਼ੁਰੂ ਕਰ ਦਿਓ। ਉਹਨੂੰ ਸਮਝਾਉਣਾ ਬੁਝਾਉਣਾ, ਉਹਦੇ ਤੌਰ ਤਰੀਕੇ ਆ ਜਿਹੜੇ ਆਪਣੇ ਹਿਸਾਬ ਦੇ ਨਾਲ ਢਾਲਣੇ ਸ਼ੁਰੂ ਕਰ ਦਿਓ। ਕਿਉਂਕਿ ਇਹ ਸਾਡੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਆਪਣੇ ਘਰੋਂ ਹੀ ਬੱਚੇ ਨੂੰ ਤਿਆਰ ਕਰੀਏ ਕਿ ਉਹ ਕਿੱਥੇ ਜਾਣਾ, ਉਹਨੇ ਕਿੱਥੇ ਆਉਣਾ ਹੈ। ਬਿਲਕੁਲ ਸਾਨੂੰ ਜਿਹੜਾ ਉਹ ਸਪਸ਼ਟ ਰੂਪ ਦੇ ਵਿੱਚ ਦੱਸ ਕੇ ਜਾਵੇ। ਤਿਆਰੀ ਸਾਨੂੰ ਆਪ ਹੀ ਕਰਨੀ ਪਵੇਗੀ। ਜੀ ਜੀ, ਅੱਗੇ ਵਧਦੇ ਹਾਂ। ਅਕਾਲੀ ਲੀਡਰ ਨੇ ਵਕੀਲ ਫੰਡਿਆ, ਅਦਾਲਤਾਂ ਬੰਦ। ਬਿਲਕੁਲ ਜੀ, ਇਹਨਾਂ ਨੇ ਕਚਹਿਰੀਆਂ ਨੂੰ ਜਿੰਦੇ ਲਵਾਤੇ ਆ। ਜਿਵੇਂ ਕਹਿੰਦੇ ਹੁੰਦੇ ਨਾ ਕਿ ਵੈਸੇ ਸੰਦ ਨੂੰ ਸੰਦ ਵੱਜਾ, ਚੰਨ ਚੜਨ ਲੱਗਾ, ਉਹੀ ਗੱਲ ਹੈ। ਵਕੀਲ ਵੀ ਚੰਦਰੇ ਹੁੰਦੇ ਆ, ਉਹ ਵੀ ਜਦੋਂ ਕਿਸੇ ਦੇ ਪਿੱਛੇ ਪੈ ਜਾਣ ਫਿਰ ਹਟਦੇ ਨਹੀਂ। ਇਹਨਾਂ ਦਾ ਏਕਾ ਬੜਾ ਹੈ। ਜਿਵੇਂ ਆਮ ਤੌਰ ਤੇ ਦੇਖੀਏ ਨਾ ਕਿ ਜ਼ਿਮੀਂਦਾਰ ਕੋਈ ਫਸ ਜੇ ਬਾਜ਼ਾਰ ਦੇ ਵਿੱਚ ਤੇ ਉਹ ਸਾਰੇ ਹੀ ਲਾਲਾ ਜੀ ਪੈ ਜਾਂਦੇ ਆ, ਸਾਰੇ ਇਕੱਠੇ ਹੋ ਜਾਂਦੇ ਆ, ਤੇ ਜਦੋਂ ਕਿਤੇ ਇੱਧਰ ਕੋਈ ਰਿਹਾ ਹੋਵੇ ਤੇ ਉਹ ਸਾਰੇ ਦੂਜੇ ਦੇ ਗੱਲ ਪੈ ਜਾਂਦੇ ਆ। ਸੋ ਇਹ ਅਲੱਗ ਅਲੱਗ ਆ। ਤਾਂ ਵਕੀਲਾਂ ਦਾ ਏਕਾ ਆ ਜਿਹੜਾ ਉਹ ਬੜਾ ਤਗੜਾ ਹੈ। ਇਹਨਾਂ ਦੀ ਸਟ੍ਰਾਈਕ ਹੈ ਜਦੋਂ ਹੋ ਜਾਂਦੀ ਹੈ ਫਿਰ ਸਾਰਾ ਹਿੱਲ ਜਾਂਦਾ ਸਿਸਟਮ। ਇਹਨਾਂ ਨੇ ਹੁਣ ਹੜਤਾਲ ਕੀਤੀ ਹੈ। ਇਹ ਮਾਮਲਾ ਜਿਹੜਾ ਫਾਜ਼ਿਲਕਾ ਦਾ ਆ, ਜਿੱਥੇ ਅਰਨੀ ਵਾਲਾ ਇੱਕ ਬਲਾਕ ਆ, ਛੋਟੀ ਜਿਹੀ ਤਹਿਸੀਲ ਵੀ ਹੈ, ਸਬ ਤਹਿਸੀਲ ਆ, ਉੱਥੋਂ ਦਾ ਬਲਾਕ ਸੰਮਤੀ ਦਾ ਮੈਂਬਰ ਸੀਗਾ ਕੋਈ ਗੁਰਵਿੰਦਰ ਸਿੰਘ ਫਰਮਾ ਵਾਲਾ। ਉਹ ਜਿਹੜਾ ਸੀ ਉਹ ਵਕੀਲ ਦੇ ਕਿਤੇ ਗੱਲ ਪਿਆ, ਉਹਨੇ ਪਿਸਤੌਲ ਵੀ ਤਾਣਿਆ। ਹੁਣ ਇਹ ਹਾਲੇ ਤੱਕ ਵੇਰਵਾ ਨਹੀਂ ਆਇਆ ਕਿ ਲੜਾਈ ਦੀ ਵਜ੍ਹਾ ਕੀ ਸੀ। ਹਾਲਾਂਕਿ ਵਕੀਲ ਹੈ ਜਿਹੜਾ ਪ੍ਰਦੀਪ ਤੰਜੂ, ਉਹਦਾ ਦੋਸ਼ ਇਹ ਹੈ ਕਿ ਇਹ ਮੇਰੇ ਤੇ ਜਾਨਲੇਵਾ ਹਮਲਾ ਕਰਨ ਨੂੰ ਪਿਆ। ਉਹਦੇ ਬਿਆਨਾਂ ਤੇ ਹੁਣ ਪਰਚਾ ਵੀ ਦਰਜ ਹੋ ਗਿਆ। ਸਾਰੀ ਉਹ ਬਾਰ ਐਸੋਸੀਏਸ਼ਨ ਸੀ ਜਿਹੜੀ ਉਹਦੇ ਨਾਲ ਖੜ ਗਈ। ਪੁਲਿਸ ਨੇ 307 ਇਰਾਦਾ ਕਤਲ ਦਾ ਪਰਚਾ ਦਰਜ ਕਰ ਲਿਆ, ਪਰ ਇੰਨੇ ਚ ਵਕੀਲ ਮੰਨੇ ਨਹੀਂ। ਕਾਲੇ ਕੋਟ ਵਾਲੇ ਵੀ ਤੁਹਾਨੂੰ ਪਤਾ, ਉਹਨਾਂ ਨੇ ਕਾਲੇ ਕੋਟ ਐਵੇਂ ਨਹੀਂ ਪਾਏ। ਉਹਨਾਂ ਨੇ ਕਿਹਾ ਕਿ ਸਾਡੀ ਉਦੋਂ ਤੱਕ ਹੜਤਾਲ ਆ ਜਦੋਂ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ। ਹੁਣ ਸਾਰੀਆਂ ਜਿਹੜੀਆਂ ਲਾਗੇ ਬੰਨੇ ਦੀਆਂ ਅਦਾਲਤਾਂ ਸੀ ਉੱਥੇ ਵੀ ਹੜਤਾਲ ਹੋ ਗਈ ਹੈ। ਸੋ ਮਸਲਾ ਜਿਹੜਾ ਉਹ ਵਕੀਲ ਬਨਾਮ ਅਕਾਲੀ ਬਣ ਗਿਆ। ਹੁਣ ਦੋਵੇਂ ਧਿਰਾਂ ਇੱਕੋ ਜਿਹੀਆਂ, ਪਤਾ ਨਹੀਂ ਨਿਬੇੜਾ ਕਦੋਂ ਹੋਏਗਾ। ਧਿਰਾਂ ਦੋਵੇਂ ਇੱਕੋ ਜਿਹੀਆਂ। ਵਕੀਲ ਤੇ ਇਹੋ ਜਿਹੇ ਹੁੰਦੇ ਆ। ਪਿੱਛੇ ਜੇ ਮੁਕਤਸਰ ਇੱਕ ਬੀਬੀ ਵਕੀਲ ਸੀ ਤੇ ਉਹ ਵਾਟਰ ਵਰਕਸ ਤੇ ਆਪਦਾ ਕੁੱਤਾ ਜਿਹੜਾ ਉਹਨੂੰ ਸੈਰ ਕਰਵਾਉਣ ਲਿਆਉਣ ਆਉਂਦੀ ਸੀ। ਲੋਕੀ ਅੱਕੇ ਪਏ ਸੀ। ਉਹਨਾਂ ਨੇ ਥਾਣੇਦਾਰ ਨੂੰ ਕਿਹਾ, ਭਾਈ ਇਹ ਹਟਦੀ ਨਹੀਂ ਬੀਬੀ, ਇੱਥੋਂ ਹੀ ਪਾਣੀ ਪੀਣਾ, ਇੱਥੇ ਸਭ ਕੁਛ ਕਰਨਾ, ਜਾਨਵਰਾਂ ਦੀ ਮਨਾਹੀ ਆ, ਇਹ ਕੁੱਤਾ ਲਿਆਉਣੋਂ ਹਟਦੀ ਨਹੀਂ। ਥਾਣੇਦਾਰ ਨੇ ਆਖਿਆ ਵੀ ਚਲੋ ਮੁਹੱਲਾ ਸਾਰਾ ਇਹ ਕਹਿੰਦਾ, ਉਹਨੇ ਰੋਕਿਆ, ਨਹੀਂ ਰੋਕੀ। ਦੂਜੇ ਦਿਨ ਉਹਨੇ ਚਲਾਨ ਕੱਟਤਾ। ਚਲਾਨ ਕਾਹਦਾ ਹੋਇਆ ਜੀ? ਉਹ ਕੁੱਤੇ ਵਾਲਾ ਮਸਲਾ ਇੰਨਾ ਉਲਝਿਆ ਕਿ ਚੰਡੀਗੜ੍ਹ ਤੱਕ ਹੜਤਾਲਾਂ ਕਰਾਤੀਆਂ ਵਕੀਲਾਂ ਨੇ। ਹੁਣ ਇਸ ਮਸਲੇ 'ਚ ਦੇਖਦੇ ਆ ਕਿ ਇਹ ਸਟੈਂਡ ਹੈ ਜਿਹੜਾ ਕਿੱਥੋਂ ਤੱਕ ਜਾਂਦਾ ਜੀ। ਅਗਲੀ ਜੇ ਗੱਲ ਕਰ ਲਈਏ, ਸ਼੍ਰੋਮਣੀ ਕਮੇਟੀ ਦੇ ਫਰਜ਼ੰਦਾਂ ਨੇ ਕੀਤੀ ਗੁੰਡਾਗਰਦੀ, ਦੋਵੇਂ ਗ੍ਰਿਫਤਾਰ। ਇਹ ਅੰਮ੍ਰਿਤਸਰ ਦੀ ਘਟਨਾ ਜੀ। ਜਿਹੜਾ ਇੱਕ SGPC ਦਾ ਕਰਮਚਾਰੀ ਹੈ, ਬੜਾ ਮਸ਼ਹੂਰ ਹੈ, ਸਕੱਤਰ ਸਿੰਘ, ਆਮ ਹੀ ਚਰਚਾ ਦੇ ਵਿੱਚ ਰਹਿੰਦਾ। ਉਹਦੇ ਦੋਵੇਂ ਮੁੰਡੇ ਆ ਜਿਨ੍ਹਾਂ ਨੇ ਇੱਕ ਘਰ ਦੇ ਵਿੱਚ ਜਾ ਕੇ, ਸੋਨੂ ਨਾਂ ਦਾ ਨੌਜਵਾਨ ਸੀ, ਉਹਨੂੰ ਕੁੱਟਿਆ ਮਾਰਿਆ ਬੁਰੀ ਤਰ੍ਹਾਂ। ਉਹਨਾਂ ਦੇ ਘਰੇ ਜਾ ਕੇ ਸਮਾਨ ਵੀ ਤੋੜਿਆ ਫੁੜਿਆ। ਅਸਲ ਦੇ ਵਿੱਚ ਹੁਣ ਜਿਹੜਾ ਦੋਸ਼ ਸਾਹਮਣੇ ਆ ਰਿਹਾ, ਦੋਸ਼ ਲੱਗ ਰਿਹਾ ਕਿ ਉਸ ਮੁੰਡੇ ਦੇ ਸੱਟ ਲੱਗ ਗਈ ਸੀ ਤੇ ਉਹਨੇ ਆਪਣੇ ਵਾਲ ਕਟਵਾ ਦਿੱਤੇ ਸਨ। ਕੇਸ ਹੈ ਜਿਹੜੇ ਕਟਵਾਏ ਸਨ ਕਿਉਂਕਿ ਉਹਦੇ ਸਿਰ 'ਚ ਸੱਟ ਲੱਗੀ ਸੀ। ਇਹਨਾਂ ਨੇ ਉਹ ਕੇਸ ਕਤਲ ਕਰਵਾਉਣ ਦਾ ਬਹਾਨਾ ਲਾ ਕੇ ਉਹਨੂੰ ਘਰੇ ਜਾ ਕੇ ਕੁੱਟਿਆ। ਉਹਦੇ ਘਰ ਦੇ ਕਹਿੰਦੇ ਕਿ ਰੰਜਿਸ਼ ਇਹਦੀ ਪੁਰਾਣੀ ਸੀ। ਇੱਥੋਂ ਤੱਕ ਕਿ ਘਰੇ ਜਾ ਕੇ ਜਦੋਂ ਇਹਨਾਂ ਨੇ ਕੁੱਟਮਾਰ ਕੀਤੀ, ਉਹਨਾਂ ਨੇ ਵਿੱਚ ਬਚਾਅ ਕੀਤਾ ਤਾਂ ਇਹਨਾਂ ਨੇ ਉੱਥੇ ਗੋਲੀ ਵੀ ਚਲਾਈ ਆ। ਹੁਣ ਇਹਨਾਂ ਤੇ ਵੀ ਜਿਹੜਾ ਇਹ ਪਰਚਾ 307 ਦਾ ਯਾਨੀ ਇਰਾਦਾ ਕਤਲ ਦਾ
ਦਰਜ ਹੋ ਗਿਆ। ਦੋਵੇਂ ਫਰਜ਼ੰਦ ਸਕੱਤਰ ਸਿੰਘ ਦੇ ਇਸ ਸਮੇਂ ਹਵਾਲਾਤ ਦੀ ਦਾਲ ਪੀਣ ਡਏ ਆ। ਪਰ ਸਵਾਲ ਇਹੀ ਉੱਠਦਾ ਆ ਕਿ ਇਹਨਾਂ ਨੂੰ ਕੀ ਲੋੜ ਆ ਕਾਨੂੰਨ ਹੱਥ 'ਚ ਲੈਣ ਦੀ। ਜੇ ਕੋਈ ਕੇਸ ਰੱਖਦਾ ਉਹਦਾ ਅਕੀਦਾ ਵੇਖੋ, ਉਹਦਾ ਜੇ ਅਕੀਦਾ ਅਡੋਲ ਹੈ ਤੇ ਉਹਨੇ ਆਪੇ ਕੇਸ ਰੱਖਣੇ ਆ। ਜੇ ਉਹਨੇ ਗਲਤੀ ਵੀ ਕੀਤੀ ਹੈ ਤਾਂ ਆਪਣੇ ਅਕੀਦੇ ਤੇ ਫਿਰ ਆ ਜਾਏਗਾ। ਜੇ ਉਹਨੇ ਗਲਤੀ ਕਰ ਵੀ ਲਈ ਹੈ ਤੇ ਜੇ ਤੁਸੀਂ ਉਹਨੂੰ ਸਮਝਾਉਣਾ ਵੀ ਹੈ ਤੇ ਤੁਹਾਡੇ ਸਮਝਾਉਣ ਦਾ ਤਰੀਕਾ ਦੁਨਾਲੀ ਵਾਲਾ ਨਹੀਂ ਹੋਣਾ ਚਾਹੀਦਾ, ਦੋ ਹੱਥ ਵਾਲਾ ਹੋਣਾ ਚਾਹੀਦਾ ਕਿ ਤੁਸੀਂ ਹੱਥ ਜੋੜ ਕੇ ਬੇਨਤੀ ਕਰੋ। ਇਸ ਤਰੀਕੇ ਦਾ ਜਿਹੜਾ ਸਮਝਾਉਣਾ, ਇਹ ਸਮਝਾਉਣਾ ਹੁਣ ਪੁੱਠਾ ਪੈ ਗਿਆ। ਹੁਣ ਇਹਨਾਂ ਨੂੰ ਸਮਝਾਇਆ ਜਾਏਗਾ ਕਿ ਸਮਝਾਈਦਾ ਕਿਵੇਂ ਹੈ। ਜੀ ਜੀ, ਅਗਲੀ ਗੱਲ ਕਰਦੇ ਹਾਂ। ਸਿਹਤ ਵਿਭਾਗ ਦਾ ਹੁਕਮ, ਆਸ਼ਾ ਵਰਕਰ ਵੇਚਣਗੇ ਕੌਂਡਮ। ਇਹ ਬੜਾ ਬੇਹੂਦਾ ਜਿਹੜਾ ਹੁਕਮ ਹੋਇਆ ਜੀ। ਅਸਲ ਦੇ ਵਿੱਚ ਆਸ਼ਾ ਵਰਕਰ ਕੌਣ ਨੇ ਆਪਣੇ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ ਜਾਈਏ ਤਾਂ ਆਸ਼ਾ ਵਰਕਰ ਹੁੰਦੀਆਂ ਨੇ ਜੀ ਪਿੰਡਾਂ ਦੀਆਂ ਹੀ ਆਪਣੀਆਂ ਧੀਆਂ ਭੈਣਾਂ ਦੀ ਜੀ। ਆਮ ਤੌਰ ਤੇ ਇਹੀ ਹੁੰਦੀਆਂ ਨੇ ਪਿੰਡਾਂ ਦੇ ਵਿੱਚ। ਔਰ ਇਹ ਆਸ਼ਾ ਵਰਕਰ ਇੱਕ ਤਰ੍ਹਾਂ ਕਹਿ ਲਈਏ ਆਰਜ਼ੀ ਮੁਲਾਜ਼ਮ ਹੁੰਦੀਆਂ ਸਿਹਤ ਵਿਭਾਗ ਦੀਆਂ। ਇਹਨਾਂ ਦਾ ਕੰਮ ਕੀ ਹੈ ਕਿ ਇਹਨਾਂ ਨੇ ਜਨੇਪੇ ਵਾਲੇ ਜਿਹੜੇ ਕੇਸ ਆ ਉਹਨਾਂ ਨੂੰ ਪ੍ਰੇਰਨਾ ਦੇ ਕੇ ਸਰਕਾਰੀ ਡਿਲੀਵਰੀ ਕਰਵਾਉਣੀ, ਜਿਹਨੂੰ ਆਪਾਂ ਅੰਗਰੇਜ਼ੀ 'ਚ ਸ਼ਬਦ ਵਰਤ ਲਈਏ ਜਨੇਪੇ ਦਾ, ਤਾਂ ਉਹ ਡਿਲੀਵਰੀ ਜਿਹੜੀ ਸਰਕਾਰੀ ਹਸਪਤਾਲਾਂ 'ਚ ਸੁਰੱਖਿਅਤ ਕਰਵਾਉਣ ਦਾ ਇਹਨਾਂ ਦਾ ਜ਼ਿੰਮਾ ਹੁੰਦਾ। ਪ੍ਰੇਰ ਕੇ ਲਿਜਾਂਦੀਆਂ ਨੇ ਕਿ ਭਾਈ ਤੁਸੀਂ ਇੱਥੇ ਚਲੋ, ਆਹ ਦਵਾਈ ਖਾਓ। ਸਾਰਾ ਇਹਨਾਂ ਦੇ ਜ਼ਿੰਮਾ ਹੁੰਦਾ ਹੈ ਕਿ ਪ੍ਰੇਰਨਾ ਇਹਨਾਂ ਨੇ ਦੇਣੀ ਹੈ ਜੋ ਵੀ ਜੱਜਾ ਹੁੰਦੀ ਹੈ। ਤਾਂ ਇਹਦੇ ਬਦਲੇ ਇਹਨਾਂ ਨੂੰ ਇੱਕ ਕੇਸ ਦੇ ਵਿੱਚੋਂ 300 ਰੁਪਈਆ ਮਿਲਦਾ ਸੀ। ਜਿਵੇਂ 50 ਰੁਪਈਏ ਜਿਹੜੇ ਆ ਉਹ ਉਦੋਂ ਮਿਲਦੇ ਸੀ ਕਿ ਜਦੋਂ ਉਹ ਪਹਿਲੀ ਵਾਰ ਜਨੇਪਾ ਕੇਸ ਹਸਪਤਾਲ ਲੈ ਕੇ ਜਾਂਦੀਆਂ, 50 ਰੁਪਏ ਉਦੋਂ। ਔਰ 250 ਰੁਪਈਆ ਇਹਨਾਂ ਨੂੰ ਉਦੋਂ ਮਿਲਦਾ ਜਦੋਂ ਡਿਲੀਵਰੀ ਹੋ ਜਾਂਦੀ ਹੈ, ਜਦੋਂ ਜਨੇਪਾ ਹੋ ਜਾਂਦਾ। ਯਾਨੀ ਕੁੱਲ 300 ਰੁਪਈਆ ਮਿਲਦਾ ਸੀ। ਪਰ ਕਿਉਂਕਿ ਇਲੈਕਸ਼ਨ ਲੜਨਾ ਸਾਡੀ ਸਰਕਾਰ ਨੇ, ਉਹ ਹੁਣ ਬਚਤ ਕਰਦੀ ਪਈ ਆ। ਉਹਨਾਂ ਨੇ ਇੱਕ ਘੋੜਾ ਇਹਨਾਂ ਤੇ ਵੀ ਚਲਾਤਾ, ਬੀਬੀਆਂ ਤੇ ਵੀ। ਉਹਨਾਂ ਨੇ 100 ਰੁਪਈਏ ਦੀ ਕਾਟ ਲਾ ਦਿੱਤੀ। ਕਹਿੰਦੇ ਕਿ ਭਾਈ ਰੁਪਈਆ ਤੁਹਾਨੂੰ ਮਿਲਿਆ ਕਰੇਗਾ 200, ਤੇ ਜਿਹੜਾ ਤੁਹਾਡਾ 100 ਕੱਟਿਆ ਗਿਆ ਉਹ ਹੁਣ ਪੂਰਾ ਕਰਨਾ ਤੁਸੀਂ ਆਪਦੀ ਹਿੰਮਤ ਨਾਲ ਜੀ। ਇਹਨਾਂ ਨੇ ਜੋ ਕੰਮ ਦਿੱਤਾ ਉਹ ਬੜਾ ਸ਼ਰਮਨਾਕ ਜਿਹਾ ਹੈ। ਉਹ ਕਹਿੰਦੇ ਕਿ ਕੰਡੋਮ ਵਿੱਚੋਂ ਪਿੰਡਾਂ ਦੇ ਵਿੱਚ, ਤੇ ਜਿਹੜਾ ਤੁਹਾਡਾ ਉਹ ਕੱਟ ਲੱਗਾ ਉਹ ਪੈਸਾ ਉਧਰੋਂ ਵਿਕਰੀ ਚੋਂ ਪੂਰਾ ਕਰ ਲਓ। ਹੁਣ ਦੇਖੋ, ਇਹ ਕੰਮ ਕੋਈ ਬੁਰਾ ਨਹੀਂ ਹੁੰਦਾ। ਡਿਊਟੀ ਤੁਹਾਨੂੰ ਪਤਾ, ਤੁਸੀਂ ਬਾਹਰਲੇ ਮੁਲਕਾਂ 'ਚ ਬੈਠੇ ਹੋ ਔਰ ਇੱਥੇ ਕੰਮ ਜਿਹੜੇ ਸਾਰੇ ਕਰਦੇ, ਪਰ ਸਮਾਜ ਦਾ ਫਰਕ ਆ। ਇੱਥੇ ਹਾਲੇ ਸਮਾਜ ਇਹਨਾਂ ਕੰਮਾਂ ਲਈ ਤਿਆਰ ਨਹੀਂ ਹੋਇਆ। ਖਾਸ ਤੌਰ ਤੇ ਘੱਟ ਪੜ੍ਹੀਆਂ ਲਿਖੀਆਂ ਬੀਬੀਆਂ, ਉਹ ਤੇ ਮੈਡੀਕਲਾਂ ਤੇ ਨਹੀਂ ਜਾਂਦੀਆਂ। ਸਾਡੇ ਪਿੰਡਾਂ 'ਚ ਤੇ ਬੀਬੀਆਂ ਮੈਡੀਕਲਾਂ ਤੇ ਨਹੀਂ ਜਾਂਦੀਆਂ, ਕਹਿੰਦੀਆਂ ਉੱਥੇ ਫੋਟੋਆਂ ਲੱਗੀਆਂ ਹੁੰਦੀਆਂ, ਆ ਜਿਹੜੀ ਕੰਡੋਮ ਦੀਆਂ ਮਸ਼ਹੂਰੀਆਂ ਹੁੰਦੀਆਂ, ਇਹਨਾਂ ਤੋਂ ਜੱਕਦੀਆਂ ਨਹੀਂ ਜਾਂਦੀਆਂ। ਤਾਂ ਉਸ ਸਮਾਜ ਦੇ ਵਿੱਚ ਤੁਸੀਂ ਬੀਬੀਆਂ ਨੂੰ ਕਹੋ ਕਿ ਜਾ ਕੇ ਮਰਦਾਂ ਨੂੰ ਜਾਂ ਔਰਤਾਂ ਨੂੰ ਇਹ ਚੀਜ਼ਾਂ ਵੇਚੋ, ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਘਟੀਆ ਵਾਹਿਯਾਤ ਫੈਸਲਾ। ਹਾਲਾਂਕਿ ਇਹਨਾਂ ਨੇ ਕੋਈ ਵੀ ਇਹਦੇ ਲਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ, ਲਿਖਤੀ ਰੂਪ ਹੁਕਮ ਨਹੀਂ ਦਿੱਤਾ। ਲਿਖਤੀ ਰੂਪ 'ਚ ਇਹਨਾਂ ਨੇ ਮੌਖਿਕ ਹੁਕਮ ਦਿੱਤੇ ਆ ਕਿ ਜੇ ਰੌਲਾ ਪਿਆ ਤੇ ਵਾਪਸ ਲੈ ਲਾਂਗੇ। ਹੁਣ ਜੈਣੀ ਸਾਹਿਬ ਵੀ ਕਹੀ ਜਾਂਦਾ, ਉਹ ਜੈਣੀ ਕਹੀ ਜਾਂਦਾ ਜੀ ਇਹ ਮੈਨੂੰ ਹਾਲੇ ਪਤਾ ਨਹੀਂ ਵੈਸੇ, ਪਰ ਡਿਊਟੀ ਤਾਂ ਵਜਾਉਣੀ ਪੈਂਦੀ ਹੈ। ਇਹਨਾਂ ਦੀ ਜਿਹੜੀ ਸਿਹਤ ਵਿਭਾਗ ਦੀ ਸਕੱਤਰ ਉਹ ਵੀ ਅਣਜਾਣ ਜੀ ਬਣੀ ਜਾਂਦੀ ਹੈ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜੇ ਰੌਲਾ ਪਿਆ ਤੇ ਗੱਲ ਹੈ ਜਿਹੜੀ ਵਾਪਸ ਲੈ ਲਾਂਗੇ। ਪਰ ਹੁਣ ਮਸਲਾ ਇਹੀ ਹੈ ਕਿ ਜੇਕਰ ਇਹ ਗੱਲ ਇਹ ਹੈ ਕਿ ਤੁਸੀਂ ਆਪਣੇ ਪੱਧਰ ਤੇ ਕਮਾ ਕੇ ਆਪਣੇ ਖਰਚੇ ਕੱਢਣੇ ਆ, ਤੇ ਫਿਰ ਇਹ ਹੁਕਮ ਮੰਤਰੀਆਂ ਸੰਤਰੀਆਂ ਤੇ ਕਿਉਂ ਨਹੀਂ ਲਾਗੂ ਹੁੰਦੇ? ਕਿਉਂ ਨਹੀਂ ਉਹਨਾਂ ਨੂੰ ਵੀ ਇਹੋ ਜਿਹੇ ਪੈਕਟ ਫੜਾਏ ਜਾਂਦੇ ਕਿ ਭਾਈ ਤੁਸੀਂ ਇਹਦੀਆਂ ਜਿਹੜੀਆਂ ਤਨਖਾਹਾਂ ਭੱਤੇ ਲੈਂਦੇ ਹੋ ਤੁਸੀਂ ਵੀ ਵੇਚੋ ਟੌਫੀਆਂ, ਚਾਕਲੇਟ। ਤੇ ਖਾਸ ਤੌਰ ਤੇ ਜਿਹੜੇ ਮੁੱਖ ਸੰਸਦੀ ਸਕੱਤਰ ਆ, ਇਹਨਾਂ ਦੇ ਜਿਹੜੇ ਫ੍ਰੀ ਦੇ ਵਿੱਚ ਹੀ ਤਨਖਾਹਾਂ ਕੁੱਟੀ ਜਾਂਦੇ ਆ, ਉਹਨਾਂ ਨੂੰ ਕਿਉਂ ਨਹੀਂ ਇਹ ਕੰਡੋਮ ਦੇ ਕਾਊਂਟਰ ਖੋਲ ਕੇ ਦਿੰਦੇ ਕਿ ਭਾਈ ਵੇਚੋ ਤੇ ਆਪਣੇ ਜੋਗਾ ਖਰਚਾ ਕੱਢੋ। ਜੀ ਜੀ, ਅਗਲੀ ਗੱਲ ਕਰੀਏ ਵੀ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ ਦੀ ਸੁਣਵਾਈ ਤੋਂ ਰੋਕ ਹਟੀ। ਇਹ ਇੱਕ ਰਾਹਤ ਹੈ ਉਹਨਾਂ ਪਰਿਵਾਰਾਂ ਲਈ ਜਿਨ੍ਹਾਂ ਦੇ ਨਿਰਦੋਸ਼ ਬੱਚੇ ਉਹਨਾਂ ਦੀਆਂ ਬੁੱਕਲਾਂ ਚੋਂ ਖੋ ਕੇ ਤੇ ਕੋਹ ਕੇ ਮਾਰ ਦਿੱਤੇ ਗਏ ਜੀ। ਇਹ ਉਹਨਾਂ ਪਰਿਵਾਰਾਂ ਲਈ ਇੱਕ ਚੰਗੀ ਗੱਲ ਹੈ। ਵੈਸੇ ਤੇ ਉਹਨਾਂ ਲਈ ਕੋਈ ਚੰਗੀ ਗੱਲ ਹੋ ਨਹੀਂ ਸਕਦੀ ਜਿਨ੍ਹਾਂ ਦੇ ਪੁੱਤ ਹੀ ਕੋਈ ਪੱਠਿਆਂ ਦੇ ਟੱਕ ਚੋਂ ਚੁੱਕ ਲਿਆ ਗਿਆ, ਕੋਈ ਰੇਹੜੀ ਤੇ ਜਾਂਦਾ ਚੁੱਕ ਲਿਆ ਗਿਆ, ਕੋਈ ਸਬਜ਼ੀ ਵੇਚਦਾ ਚੁੱਕ ਲਿਆ ਗਿਆ। ਉਹਨਾਂ ਲਈ ਕਦੀ ਚੰਗੀ ਗੱਲ ਤੇ ਨਹੀਂ ਹੋ ਸਕਦੀ, ਪਰ ਰਾਹਤ ਜ਼ਰੂਰ ਹੈ ਕਿਉਂਕਿ ਇਹ ਕੇਸ ਸਨ 35 ਜਿਨ੍ਹਾਂ ਦੇ ਵਿੱਚ 450 ਪੁਲਿਸ ਮੁਲਾਜ਼ਮ ਦੋਸ਼ੀ ਹੈ।
ਹੁਣ ਦੇਖੋ 450 ਦੇ ਵਿੱਚ ਜਿਹੜੇ ਆ ਵੱਡੇ ਅਫਸਰ ਵੀ ਹੋਣਗੇ, ਛੋਟੇ ਵੀ ਹੋਣਗੇ, ਕਈ ਐਸੇ ਹੋਣਗੇ ਜਿਹੜੇ ਉਸ ਸਮੇਂ ਸਿਪਾਹੀ ਸੀ ਤੇ ਬਾਅਦ ਦੇ ਵਿੱਚ ਕਿਤੋਂ ਤੇ ਕਿਤੇ ਪਹੁੰਚ ਗਏ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਸਾਰੇ ਤਰ੍ਹਾਂ ਦੇ ਮੁਲਾਜ਼ਮ ਹੋਣਗੇ। ਕੁਝ ਇਹੋ ਜਿਹੇ ਹੋਣੇ ਆ ਜਿਹੜੇ ਅਗਲੇ ਜਾਨੇ ਤੁਰ ਗਏ ਹੋਣੇ ਇਹਨਾਂ ਦੇ ਵਿੱਚੋਂ। ਪਰ 35 ਕੇਸ ਜਿਹੜੇ ਆ ਇਹ ਉਹ ਕੇਸ ਹੈ ਜਿਹੜੇ ਬਹੁਤ ਠੋਸ ਨੇ, ਜਿਨ੍ਹਾਂ ਦੇ ਗਵਾਹ ਔਰ ਜਿਨ੍ਹਾਂ ਦੀ ਪੈਰਵਾਈ ਹੈ ਜਿਹੜੀ ਪੂਰੀ ਕਾਇਮ ਹੈ। ਇਹਨਾਂ ਦੇ ਵਿੱਚੋਂ ਇੱਕ ਬੜਾ ਮਸ਼ਹੂਰ ਕੇਸ ਆ, ਆਮ ਆਪਣੇ ਲੋਕ ਜਾਣਦੇ ਹੋਣੇ ਆ ਕਿ ਇੱਕ ਗੁਲਸ਼ਨ ਕੁਮਾਰ ਜਿਹੜਾ ਕਿ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸੀ ਨੌਜਵਾਨ, ਉਹਨੂੰ ਚੁੱਕ ਕੇ ਮਾਰਿਆ ਗਿਆ ਸੀਗਾ। ਉਹਦਾ ਪਿਤਾ ਜਿਹੜਾ ਚਮਨ ਲਾਲ ਇਸ ਸਮੇਂ ਲਗਭਗ 100 ਸਾਲ ਨੂੰ ਟੁੱਕ ਚੁੱਕਾ ਹੈ। ਉਹਦੀ ਇਹੀ ਤਮੰਨਾ ਸੀ ਕਿ ਮੈਂ ਜਾਂਦਾ ਜਾਂਦਾ ਇਨਸਾਫ ਲੈ ਜਾਵਾਂ। ਪਰ ਹੋਇਆ ਕਿ ਜਦੋਂ CBI ਨੇ ਇਹਨਾਂ ਮਾਮਲਿਆਂ 'ਚ FIRs ਕੱਟੀਆਂ, ਚਲਾਨ ਪੇਸ਼ ਕੀਤੇ, ਉਸ ਤੋਂ ਬਾਅਦ ਕੀ ਹੋਇਆ ਕਿ ਇਹ ਜਿਹੜੇ ਪੁਲਿਸ ਵਾਲੇ ਸੀ ਇਹ ਸੁਪਰੀਮ ਕੋਰਟ ਚਲੇ ਗਏ। ਇਹ ਕਹਿੰਦੇ ਜੀ ਕਿ ਸਾਡੇ ਤੇ ਜਿਹੜੇ ਕੇਸ ਚੱਲਣੇ ਆ ਉਹਨਾਂ ਦੀ ਜਿਹੜੀ ਪਰਮਿਸ਼ਨ ਹੈ ਹਾਈ ਕੋਰਟ ਉਹਦੇ ਤੋਂ ਰਾਸ਼ਟਰਪਤੀ ਤੋਂ ਲੈਣੀ ਜ਼ਰੂਰੀ ਹੈ। ਸੋ ਉਹ ਮਸਲਾ ਜਿਹੜਾ ਫਿਰ ਉੱਥੇ ਕੋਰਟ ਦੇ ਵਿੱਚ ਜਦੋਂ ਗਿਆ ਤੇ ਉਹਨਾਂ ਨੇ ਸਟੇ ਕਰਤਾ, ਉਹਨਾਂ ਨੇ ਰੋਕ ਲਾ ਦਿੱਤੀ ਇਹਨਾਂ ਕੇਸਾਂ ਦੀ ਸੁਣਵਾਈ ਤੇ ਕਿ ਭਾਈ ਇਹ ਜਿਹੜੀ ਹੈ ਰੋਕ ਹੈ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਕੇਸ ਤੇ। ਪਰ ਹੋਇਆ ਕੀ ਹੈ ਕਿ ਉਹ ਜਿਹੜੇ ਕੁਝ ਪਰਿਵਾਰ ਸੀਗੇ ਉਹ ਲੰਮੀ ਜਦੋਜਹਿਦ ਜਿਹੜੀ ਆ ਕਰਦੇ ਰਹੇ ਤੇ ਅੰਤ ਹੁਣ ਸੁਪਰੀਮ ਕੋਰਟ ਨੇ ਲਗਭਗ 12-13 ਸਾਲਾਂ ਬਾਅਦ ਇਹ ਫੈਸਲਾ ਕੀਤਾ ਕਿ ਇਸ ਸਟੇ ਨੂੰ ਖਾਰਜ ਕੀਤਾ ਜਾਂਦਾ ਔਰ ਜਿਹੜੇ ਕੇਸ ਜਿੱਥੇ ਚੱਲਦੇ ਪਏ ਆ ਉਹ ਸੁਣਵਾਈ ਲਈ ਹੁਣ ਉਹ ਆਜ਼ਾਦ ਆ, ਉਹਨਾਂ ਤੇ ਸੁਣਵਾਈ ਕੀਤੀ ਜਾ ਸਕਦੀ। ਇਹਦਾ ਮਤਲਬ ਇਹ ਹੈ ਕਿ ਇਹਨਾਂ ਮਾਮਲਿਆਂ 'ਚ ਇਨਸਾਫ ਆ ਸਕਦਾ। ਦੂਜਿਆਂ 'ਚ ਭਾਵੇਂ ਅਸੀਂ ਤਵੱਕੋ ਨਾ ਕਰੀਏ ਪਰ ਇਹਨਾਂ 35 ਮੁਕਾਬਲਿਆਂ 'ਚ 35 ਝੂਠੇ ਮੁਕਾਬਲਿਆਂ ਦੇ ਵਿੱਚ ਇਨਸਾਫ ਹੈ ਜਿਹੜਾ ਆ ਸਕਦਾ, ਬਸ਼ਰਤੇ ਕਿ ਜਿਹੜੇ ਮੱਕੜ ਹੋਰੀ ਅੱਜ ਪੀਲੀਭੀਤ ਲਈ, ਕਿਉਂਕਿ ਉੱਥੇ ਅਕਾਲੀ ਦਲ ਜਾ ਰਿਹਾ UP ਦੇ ਵਿੱਚ, ਅੱਜ ਉੱਥੇ ਪੱਤਰ ਤੇ ਪੱਤਰ ਲਿਖ ਰਹੇ, ਬਿਆਨ ਤੇ ਬਿਆਨ ਦੇ ਰਹੇ ਕਿ ਅਸੀਂ ਸਾਰੀ ਪੈਰਵਾਈ ਕਰਾਂਗੇ। ਤਾਂ ਮੇਰੇ ਖਿਆਲ ਨਾਲ ਜੇ ਇਹ ਹਿੰਮਤ ਮਾਰਨ, ਕੋਈ ਮਾੜੀ ਮੋਟੀ ਜੇ ਇਹਨਾਂ ਦੇ ਵਿੱਚ ਕੋਈ ਇਨਸਾਨੀਅਤ ਹੈ, ਕੋਈ ਕਣਕੰਡਾ ਹੈ, ਜੇ ਇਹ ਹਿੰਮਤ ਮਾਰਨ ਤਾਂ ਮੇਰੇ ਖਿਆਲ ਨਾਲ ਇਹ 450 ਦੋਸ਼ੀ ਹੈ ਜਿਨ੍ਹਾਂ 'ਚ ਜ਼ਿਆਦਾ ਜੇ ਜਿਉਂਦੇ ਆ ਤਾਂ ਉਹ ਸਜ਼ਾ ਦੇ ਭਾਗੀਦਾਰ ਬਣਾਏ ਜਾ ਸਕਦੇ। ਜੀ ਦਿੱਲੀ ਕਮੇਟੀ ਨੇ ਸਰਨਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਨੀਤੀ ਤੇ ਚੱਲਣ ਦਾ ਲਾਇਆ ਦੋਸ਼। ਦੇਖੋ ਜੀ, ਗੱਲ ਇੱਕ ਦੂਜੇ ਨੂੰ ਹੇਠਾਂ ਉੱਤੇ ਦਿਖਾਉਣ ਦੀ ਹੈ, ਤਖਤਾਂ ਨੂੰ ਵਿੱਚ ਐਵੇਂ ਲਿਆ ਜਾ ਰਿਹਾ ਹੈ। ਜੀ ਮਸਲਾ ਆਪੋ ਆਪਣੇ ਹਿੱਤਾਂ ਦਾ ਹੈ। ਇਹ ਲੜਾਈ ਹੈ ਜਿਹੜੀ ਆ ਕੱਲ ਪਰਸੋਂ ਦੀ ਅਸੀਂ ਦੇਖ ਹੀ ਰਹੇ। ਸਰਬੱਤ ਖਾਲਸਾ ਦੇ ਆਯੋਜਕਾਂ ਨੂੰ ਜਦੋਂ ਦਾ ਫੜਿਆ ਉਦੋਂ ਬਾਅਦ ਹੁਣ ਇਹ ਸਿਲਸਿਲੇ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਇਹਨਾਂ ਦੇ ਢਿੱਡੀ ਵੱਟ ਕਿਉਂ ਪਿਆ? ਮਸਲਾ ਇਹ ਸੀ ਕਿ ਜਦੋਂ ਇਹ ਭਾਈ ਧਿਆਨ ਸਿੰਘ ਮੰਡ ਹੋਰੀ, ਦੂਸਰੇ ਜਥੇਦਾਰ ਭਾਈ ਮੋਹਕਮ ਸਿੰਘ ਹੋਰੀ, ਇਹ ਸਾਰੇ ਗਏ ਆ ਦਿੱਲੀ 'ਚ ਵੀ ਇਹਨਾਂ ਦਾ ਸਵਾਗਤ ਹੋਇਆ। ਇੱਥੇ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜੀ ਆਪਦੀ ਇੱਕ ਪੰਥਕ ਸੰਸਥਾ ਬਣਾਈ ਹੈ ਉਹਨਾਂ ਵੱਲੋਂ ਤੇ ਸਰਨਿਆਂ ਵੱਲੋਂ ਸਵਾਗਤ ਕੀਤਾ ਗਿਆ, ਉਹਨਾਂ ਦਾ ਜੀ ਆਇਓ ਕੀਤਾ ਗਿਆ, ਉਹਨਾਂ ਨੂੰ ਮਾਣ ਸਨਮਾਨ ਦਿੱਤਾ ਗਿਆ। ਉਸ ਤੋਂ ਬਾਅਦ ਪਟਨਾ ਸਾਹਿਬ ਗਏ ਨੇ, ਉੱਥੇ ਵੀ ਉਹਨਾਂ ਦਾ ਸਨਮਾਨ ਹੋਇਆ। ਹਜ਼ੂਰ ਸਾਹਿਬ ਗਏ ਨੇ, ਉੱਥੇ ਵੀ ਉਹਨਾਂ ਦਾ ਸਵਾਗਤ ਹੋਇਆ। ਪਰ ਇਹ ਬਿਆਨ ਦੇ ਰਿਹਾ, ਕਹਿੰਦੇ ਜੀ ਸਰਨੇ ਨੇ ਜਿਹੜੇ ਸਰਬੱਤ ਖਾਲਸੇ ਵਾਲੇ ਖਾਲਿਸਤਾਨ ਪੰਖੀ ਬੰਦੇ ਸੀਗੇ, ਉਹ ਉਧਰਲੇ ਪੱਖੀ ਬੰਦੇ ਸੀਗੇ, ਉਹਨਾਂ ਦਾ ਸਨਮਾਨ ਕਰਕੇ ਸਰਬੱਤ ਖਾਲਸਾ ਨੂੰ ਢਾਹ ਲਾਈ ਹੈ। ਇਹ ਹੈ ਉਹ ਹੈ ਜੋ ਇਹ ਬੋਲ ਰਹੇ ਆ ਕਿ ਇਹਨਾਂ ਨੇ ਸਰਬੱਤ ਖਾਲਸਾ ਨੂੰ ਚੁਣੌਤੀ ਦਿੱਤੀ ਹੈ। ਹੁਣ ਦੇਖੋ, ਗਏ ਕਈ ਥਾਈਂ ਨੇ, ਸਨਮਾਨ ਵੀ ਕਈ ਥਾਈਂ ਹੋਇਆ, ਨਾ ਸਰਨੇ ਦਾ ਤੇ ਆਮ ਆਦਮੀ ਪਾਰਟੀ ਦਾ, ਦੋਨਾਂ ਦਾ। ਕਿਉਂ? ਜਿਹੜੇ ਦੂਸਰੇ ਤਖਤਾਂ ਤੇ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਮਾਣ ਸਨਮਾਨ ਦਿੱਤਾ ਗਿਆ, ਉਹਨਾਂ ਦਾ ਨਾਂ ਕਿਉਂ ਨਹੀਂ ਲੈਂਦੇ? ਕਾਰਨ ਇਹ ਹੈ ਕਿ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ, ਉੱਥੇ RSS ਦਾ ਡੰਕਾ ਵੱਜਦਾ, ਉੱਥੇ ਸਾਰਾ ਜਿਹੜਾ ਬੋਰਡ ਬਣੇ ਹੋਏ ਆ, ਸਾਰਿਆਂ ਦਾ ਰਿਮੋਟ ਉਹਨਾਂ ਦੇ ਹੱਥ 'ਚ ਹੈ, ਉਹਨਾਂ ਦਾ ਨਾਂ ਨਹੀਂ ਲੈ ਰਹੇ। ਤੇ ਦੂਸਰੇ ਜਿਨ੍ਹਾਂ ਦੇ ਨਾਲ ਅਕਾਲੀ ਦਲ ਦੇ ਸਿਆਸੀ ਮਫਾਦ ਖਹਿੰਦੇ ਆ, ਉਹਨਾਂ ਨੂੰ ਹਾਈਲਾਈਟ ਕਰਦੇ ਜੀ, ਇਹ ਚੁਣੌਤੀ ਦਿੰਦੇ ਆ ਅਕਾਲ ਤਖਤ ਨੂੰ। ਜੇ ਸਰਨਾ ਉਹਨਾਂ ਨੂੰ ਸਨਮਾਨਿਤ ਕਰਕੇ ਚੁਣੌਤੀ ਦੇ ਰਿਹਾ ਅਕਾਲ ਤਖਤ ਨੂੰ, ਜਾਂ ਜਿਹੜੀ ਆਮ ਆਦਮੀ ਪਾਰਟੀ ਦੀ ਪੰਥਕ ਸੰਸਥਾ ਉਹ ਚੁਣੌਤੀ ਦੇ ਰਹੀ ਹੈ, ਤੇ ਜਿਨ੍ਹਾਂ ਨੇ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਵਿੱਚ ਇਹਨਾਂ ਨੂੰ ਸਰੂਪੇ ਪਾਇਆ, ਉਹ ਕੀ ਕਰ ਰਹੇ ਆ ਅਕਾਲ ਤਖਤ ਨੂੰ? ਜੀ ਬਿਲਕੁਲ ਜੀ, ਹਰ ਇੱਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਕਰੀ ਜਾ ਰਿਹਾ ਕੰਮ। ਖੁਦਕੁਸ਼ੀਆਂ ਦੇ ਦੇਸ਼ ਵਾਚ ਇੱਕ ਨੌਜਵਾਨ ਕਿਸਾਨ ਬਣਿਆ ਰਾਹ ਦਸੇਰਾ। ਇਹ ਇੱਕ ਚੰਗੀ ਖਬਰ ਹੈ ਜੀ। ਜਿੱਦਾਂ ਮਾਰੂਥਲ 'ਚ ਬੈਠੇ ਹੋਈਏ, ਤੱਤੇ ਬੁੱਲਿਆਂ ਨੇ ਪਿੰਡਾ ਸਾਰਾ ਉਛਿਆ ਹੋਵੇ ਤੇ ਕਿਤੇ ਅਚਾਨਕ
ਠੰਡਾ ਸੀਤ ਬੁੱਲਾ ਆ ਜੇ ਤੇ ਉਹ ਬੜੀ ਰਾਹਤ ਦਿੰਦਾ ਹੈ। ਇੱਦਾਂ ਹੀ ਹੈ ਜਦੋਂ ਪੰਜਾਬ ਦੇ ਵਿੱਚੋਂ ਅਸੀਂ ਸੰਵੇਦਨਸ਼ੀਲ ਖਬਰਾਂ 'ਚ ਵਿਚਰਦੇ ਹਾਂ, ਇਹੋ ਜਿਹੀ ਖਬਰ ਸੁਣਦੇ ਹਾਂ ਖੁਸ਼ੀ ਵਾਲੀ, ਤੇ ਇੱਕ ਰਾਹਤ ਮਹਿਸੂਸ ਹੁੰਦੀ ਹੈ। ਇਹ ਕਿਸਾਨ ਹੈ ਮਾਨਸਾ ਜ਼ਿਲ੍ਹੇ ਦਾ, ਜਿੱਥੇ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੋ ਰਹੀਆਂ ਨੇ ਇਸ ਸਮੇਂ, ਔਰ ਇਹਦਾ ਪਿੰਡ ਹੈ ਦੇਸੇ। MBA ਕੀਤੀ ਹੈ ਇਸ ਨੌਜਵਾਨ ਨੇ, ਸੁਖਜਿੰਦਰ ਸਿੰਘ ਦਾ ਨਾਂ ਆ, ਔਰ MBA ਕਰਨ ਤੋਂ ਬਾਅਦ ਨੌਕਰੀਆਂ ਤੇ ਤੁਹਾਨੂੰ ਪਤਾ ਉਹ ਤੇ ਰਾਖਵੀਆਂ ਨੇ, ਕੁਝ ਮੰਤਰੀਆਂ ਦੇ ਮੁੰਡਿਆਂ ਲਈ, ਕੁਝ ਸੰਤਰੀਆਂ ਦੇ ਮੁੰਡਿਆਂ ਲਈ, ਜਿਹੜੀਆਂ ਰਹਿ ਗਈਆਂ ਉਹ ਅਮੀਰਾਂ ਦੇ ਮੁੰਡਿਆਂ ਲਈ, ਦੂਜੇ ਜਿਹੜੇ ਉਹ ਚੱਪਲ ਕਸਾਊ ਮਹਿਕਮੇ 'ਚ ਭਰਤੀ ਹੋ ਜਾਂਦੇ, ਸਾਰੀ ਜ਼ਿੰਦਗੀ ਉਹਨਾਂ ਨੂੰ ਕੰਮ ਦੇ ਦਿੱਤਾ ਜਾਂਦਾ ਕਿ ਨੌਕਰੀ ਲੱਭੀ ਚਲੋ, ਇਹ ਰੁਜ਼ਗਾਰ ਦੇ ਦਿੱਤਾ ਜਾਂਦਾ। ਤਾਂ ਇਹ MBA ਕਰਕੇ ਨੌਜਵਾਨ ਹੈ ਜਿਹੜਾ ਹਿੰਮਤ ਨਹੀਂ ਹਾਰੀ, ਇਹਨੇ ਸਟ੍ਰਾਬੇਰੀ ਦਾ ਜਿਹੜਾ ਖੇਤ ਲਾਇਆ, ਸਟ੍ਰਾਬੇਰੀ ਇਹਨੇ ਪੈਦਾ ਕੀਤੀ। ਉਸ ਤੋਂ ਬਾਅਦ ਇਹਨੇ ਮਾਰਕੀਟਿੰਗ ਵੀ ਆਪਣੇ ਪੱਧਰ ਤੇ ਸ਼ੁਰੂ ਕੀਤੀ। ਇਹ ਜਿੱਥੇ ਵੀ ਇਹ ਲੱਗਦਾ ਕਿ ਇੱਥੇ ਮੇਰੀ ਵਿਕਰੀ ਚੰਗੀ ਹੋ ਸਕਦੀ, ਵਟਤ ਚੰਗੀ ਹੋ ਸਕਦੀ ਹੈ, ਮਸਲਨ ਇਹ ਨਹੀਂ ਕਿ ਜਿਵੇਂ ਕੋਈ ਹੋਵੇ ਵੀ ਇੱਥੇ ਕੋਈ ਕੁਲਫੀਆਂ ਵੇਚਣ ਵਾਲਾ ਦਾ ਮੁੰਡਾ ਹੋਵੇ ਤੇ ਉਹਦਾ ਪਿਓ ਕਹਿ ਦੇ ਕਿ ਜਾ ਅੱਜ ਤਹਿਸੀਲ ਰੋਡ ਤੇ ਕੁਲਫੀਆਂ ਵੇਚਾਵੇ, ਤੇ ਉਹ ਮੁੰਡਾ ਉਹਦਾ ਕਹਿ ਦਿੰਦਾ ਮੈਂ ਨਹੀਂ ਜਾਣਾ ਕਿਉਂਕਿ ਉੱਧਰ ਨੂੰ ਕੁੜੀਆਂ ਦਾ ਕਾਲਜ ਹੈ ਤੇ ਉਹ ਕੱਲ ਨੂੰ ਵੇਖ ਲੈਣਗੀਆਂ ਕਿ ਕੁਲਫੀਆਂ ਵਾਲੇ ਦਾ ਮੁੰਡਾ। ਪਰ ਉਹਨੇ ਜਿੱਥੇ ਵੀ ਉਹਨੂੰ ਲੱਗਦਾ ਕਿ ਇਹ ਇੱਥੇ ਮੇਰੀ ਵਿਕਰੀ ਹੋ ਸਕਦੀ, ਚਾਹੇ ਕਾਲਜ ਹੈ ਕੋਈ, ਚਾਹੇ ਕੋਈ ਹੋਰ ਸਕੂਲ ਹੈ, ਜਿੱਥੇ ਵੀ ਕੋਈ ਸੰਸਥਾਨ ਹੈ, ਉਹ ਉੱਥੇ ਜਾ ਕੇ ਅੱਡਾ ਜਮਾ ਲੈਂਦਾ, ਆਪਣੀ ਵਿਕਰੀ ਕਰਦਾ। ਔਰ ਉਹਦੀ ਜਿਹੜੀ ਆਪਣੇ ਮੂੰਹੋਂ ਉਹਦੀ ਜ਼ਬਾਨੀ ਜਿਹੜੀ ਕਹਾਣੀ ਆ, ਉਹ ਇਹ ਕਹਿੰਦਾ ਕਿ ਮੈਂ 25 ਕਿਲੋ ਸਟ੍ਰਾਬੇਰੀ ਇੱਕ ਦਿਨ 'ਚ ਵੇਚ ਦਿੰਦਾ। ਇੱਕ ਪੈਕਟ ਹੈ ਜਿਹੜਾ ਉਹ ਲਗਭਗ ਕਹਿੰਦਾ ਕਿ ਮੈਂ ਇੱਕ ਪੈਕਟ ਹੈ ਜਿਹੜਾ 30 ਤੋਂ 50 ਰੁਪਏ 'ਚ ਵੇਚਦਾ, 100 ਗ੍ਰਾਮ ਦਾ ਪੈਕਟ। ਹੁਣ 25 ਕਿਲੋ 30 ਕਿਲੋ ਜਿਹੜੀ 25-30 ਕਿਲੋ ਸਟ੍ਰਾਬੇਰੀ ਲੱਗ ਗਈ, 100 ਗ੍ਰਾਮ ਦਾ ਪੈਕਟ ਹੈ 25-30 ਦਾ, ਤੇ ਮੇਰੇ ਖਿਆਲ ਦੇ ਨਾਲ ਉਹ ਬੋਝਾ ਭਰ ਕੇ ਸ਼ਾਮ ਨੂੰ ਜਾਂਦਾ। ਹਿੰਮਤ ਹਾਰਨ ਵਾਲਿਆਂ ਦੇ ਵਿੱਚੋਂ ਨਹੀਂ, ਹਿੰਮਤ ਉਹਨੇ ਵਿਖਾਈ ਹੈ। ਕਿਉਂਕਿ ਇੱਥੇ ਗੱਲ ਇਹੋ ਹੈ ਜੀ ਕਿ ਵਾਅਦੇ ਤੇ, ਜਿਵੇਂ ਕਹਿ ਦਿੰਦੇ ਹੁੰਦੇ ਨਾ ਕਿ ਵਾਅਦੇ ਤੇ ਕਸਮਾਂ ਜਿਹੜੀਆਂ ਉਹ ਟੁੱਟ ਜਾਂਦੀਆਂ, ਆਂਡੇ ਵੀ ਟੁੱਟ ਜਾਂਦੇ ਆ, ਕੋਸ਼ਿਸ਼ਾਂ ਜਿਹੜੀਆਂ ਉਹ ਨਿਪਰੇ ਚੜ ਜਾਂਦੀਆਂ। ਤਾਂ ਕੋਸ਼ਿਸ਼ਾਂ ਇੱਦਾਂ ਦੀਆਂ ਛੋਟੀਆਂ ਕਰਦੇ ਰਹਿਣਾ ਚਾਹੀਦਾ ਹੈ। ਕਈ ਵਾਰੀ ਆਖਰ ਤੇ ਜਾ ਕੇ ਡੁੱਬਣ ਕਿਨਾਰੇ ਜਾ ਕੇ ਕੋਈ ਨਾ ਕੋਈ ਤਿੜ ਹੱਥ ਲੱਗ ਜਾਂਦੀ ਹੈ। ਇਸ ਕਰਕੇ ਸੰਘਰਸ਼ ਹੈ ਜਿਹੜਾ ਕਦੇ ਵੀ ਜੀਵਨ ਦੇ ਵਿੱਚੋਂ ਛੱਡਣਾ ਨਹੀਂ ਚਾਹੀਦਾ। ਇਹੋ ਜਿਹੇ ਨੌਜਵਾਨਾਂ ਨੂੰ ਮੇਰੇ ਖਿਆਲ ਨਾਲ ਹਾਈਲਾਈਟ ਵੀ ਕਰਨਾ ਚਾਹੀਦਾ, ਜਿਹੜੇ ਸਾਡੇ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ। ਉਹਨਾਂ ਨੂੰ ਚਾਹੀਦਾ ਕਿ ਇਹੋ ਜਿਹੇ ਨੌਜਵਾਨ ਜਿਨ੍ਹਾਂ ਦੇ ਆਪਣੇ ਜ਼ਿਆਤੀ ਤਜਰਬੇ ਹੈ, ਚਾਹੇ ਉਹ ਤਲਖ ਵੀ ਨੇ, ਚਾਹੇ ਉਹਨਾਂ ਨੇ ਸੰਘਰਸ਼ ਵੀ ਕੀਤੇ ਆ, ਤਾਂ ਇਹਨਾਂ ਨੂੰ ਉਹਨਾਂ ਪਿੰਡਾਂ 'ਚ, ਉਹਨਾਂ ਇਲਾਕਿਆਂ 'ਚ ਲਿਜਾਇਆ ਜਾਵੇ ਜਿੱਥੇ ਖੁਦਕੁਸ਼ੀਆਂ ਦਾ ਰੁਝਾਨ ਜ਼ਿਆਦਾ ਹੈ, ਤਾਂ ਕਿ ਉਹਨਾਂ ਨੂੰ ਇੱਕ ਪ੍ਰੇਰਨਾ ਮਿਲ ਸਕੇ, ਇੱਕ ਉਹਨਾਂ ਨੂੰ ਜੀਣ ਦਾ ਬਹਾਨਾ ਮਿਲ ਸਕੇ ਕਿ ਜੇ ਉਹ ਕਰ ਸਕਦਾ ਤਾਂ ਅਸੀਂ ਕਿਉਂ ਨਹੀਂ। ਮੇਰੇ ਖਿਆਲ ਦੇ ਨਾਲ ਇਹੋ ਜਿਹੇ ਨੌਜਵਾਨ ਕਿਸਾਨ ਹੈ ਜਿਹੜੇ ਆਪਣੇ ਪੱਧਰ ਤੇ ਥੋੜੀ ਜ਼ਮੀਨ 'ਚੋਂ ਬਹੁਤੀ ਕਮਾਈ ਕਰ ਰਹੇ ਆ, ਨਵੇਂ ਤਜਰਬੇ ਕਰ ਰਹੇ ਆ, ਤੇ ਇਹਨਾਂ ਨੂੰ ਹਾਈਲਾਈਟ ਕਰਨਾ ਚਾਹੀਦਾ। ਜੀ ਜੀ। ਤੇ ਸਰੋਤਿਓ, ਇਹ ਸੀਗੀਆਂ ਜਿਹੜੀਆਂ ਖਬਰਾਂ ਜਿਹੜੀਆਂ ਸਾਨੂੰ ਮਿੰਟੂ ਜੀ ਦੱਸ ਰਹੇ ਸੀ। ਤੇ ਮਿੰਟੂ ਜੀ, ਅੱਜ ਜਾਗਰ ਦੀ ਗਾਗਰ 'ਚੋਂ ਕੀ ਨਿਕਲੂਗਾ? ਅੱਜ ਜੀ ਸਵੇਰੇ ਜਾਗਰ ਤਰਾਰੇ 'ਚ ਜਾਂਦਾ ਪਿਆ ਸੀ, ਤੜਕੇ ਤੇ ਮੈਂ ਰੋਕ ਲਿਆ। ਮੈਂ ਬੇਨਤੀ ਕੀਤੀ, ਮੈਂ ਕਿਹਾ ਯਾਰ ਬਾਈ ਜਾਗਰ, ਆਪਣੇ ਇੱਕ ਮਿੱਤਰ ਦਾ ਪਿੰਡ ਆ ਧੌਲਾ, ਬਰਨਾਲੇ ਜ਼ਿਲ੍ਹੇ ਦੇ ਵਿੱਚ, ਉਹਨਾਂ ਵਿਚਾਰਿਆਂ ਦਾ ਸਕੂਲ ਅਪਗ੍ਰੇਡ ਨਹੀਂ ਹੋਣ ਡਿਆ, ਤੇ ਉਹ ਸਕੂਲ ਅਪਗ੍ਰੇਡ ਕਰਾਉਣ ਲਈ ਕਦੇ ਧਰਨੇ ਤੇ ਬਹਿੰਦੇ ਗਰਮੀ 'ਚ, ਹੁਣ ਉਹ ਜਾ ਕੇ ਟੈਂਕੀ ਤੇ ਚੜੇ ਆ। ਮੈਂ ਕਿਹਾ ਤੇਰੀ ਚੰਗੀ ਸਰਦਾਰਾਂ ਦੇ ਨਾਲ ਬਣਦੀ ਹੈ, ਵੱਡੇ ਸਰਦਾਰਾਂ ਨਾਲ ਬਣਦੀ ਹੈ, ਤੇ ਇਹ ਤਾਂ ਰੇਖ 'ਚ ਮੇਖ ਗੱਡਦੇ। ਉਹ ਕਹਿੰਦਾ ਯਾਰ ਵਾਹ ਯਾਰ, ਸਿਫਾਰਿਸ਼ਾਂ ਨਾ ਕਰਿਆ ਕਰ ਮੇਰੇ ਕੋਲ। ਜੇ ਉਹਨਾਂ ਦੇ ਪਿੰਡ 2-4 ਠੇਕੇ ਖੋਲਣੇ ਸ਼ਰਾਬ ਦੇ, ਉਹ ਦੱਸ, ਇਹ ਕੰਮ ਨਹੀਂ ਕਰਨਾ ਸੀ ਸਕੂਲ ਦਾ। ਸਕੂਲ ਵਾਲੇ ਕੰਮ ਨਹੀਂ ਕਰਨੇ, ਵੀ ਕੋਈ ਪੜ੍ਹ ਲਿਖ ਜਾਵੇ। ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਸਾਡੇ ਨਾਲ ਜੁੜੇ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।